ठीक है जी, अल्लाह हाफिज। मेहरबानी, शुक्रिया। A few moments later. अस्सलाम वालेकुम जी, मैं दसरत इंजरा, ਤੁਸੀਂ ਵੇਖ ਰਹੇ YouTube ਚੈਨਲ ਪੰਜਾਬੀ ਮੁੰਡਾ ਤੇ ਅੱਜ ਦਾ ਨਵਾਂ ਤੇ ਮਜ਼ੇਦਾਰ ਵਲੋਗ ਸਟਾਰਟ ਕਰਨੇ ਆ। ਸਵੇਰ ਦਾ ਟਾਈਮ ਸੀ ਤੇ ਮੈਂ ਜਾਂਦੇ ਪੈਟਰੋਲ ਲੈਣ। ਉਮੀਦ ਕਰਨਾ ਸਾਰੇ ਠੀਕ ਠਾਕ ਹੋਵਾਂਗੇ। ਜਿਨ੍ਹਾਂ ਦੋਸਤਾਂ ਨੇ ਸਾਡੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਫਟਾਫਟ ਸਬਸਕ੍ਰਾਈਬ ਕਰ ਲੈਣ। ਫਿਲਹਾਲ ਕਰਦੇ ਵੀਡੀਓ ਸ਼ੁਰੂ ਤੇ ਮੈਂ ਜਾਂਦੇ ਆ ਜੀ ਪੈਟਰੋਲ ਲੈਣ। ਅੱਬੂ ਨੇ ਮੈਨੂੰ ਭੇਜਿਆ ਸੁਬਹ ਕਹਿੰਦੇ ਕਿ ਜਾ ਕੇ ਨਾ ਪੈਟਰੋਲ ਲੈ ਕੇ ਆ, ਕਿਉਂਕਿ ਅੱਜ ਕਰਨੀ ਹੈ ਭਾਈ ਅਸ ਸਪਰੇ ਸਮਾਂ ਦੀ ਤੇ ਐਸ ਕਰਕੇ ਅੱਜ ਦਵਾਈ ਵੀ ਮੁੰਜੀ ਤੇ ਪਾਣੀ ਐਸ ਕਰਕੇ ਉਹ ਕਹਿੰਦੇ ਸਪਰੇ ਲੈ ਕੇ ਆ, ਪੈਟਰੋਲ ਲੈ ਕੇ ਆ। ਪੈਟਰੋਲ ਲੈਣ ਜਾਂਦੇ ਆ। ਇਹ ਪੰਪ ਤੇ ਪਹੁੰਚ ਚੱਲਾਂ ਤੇ ਇਹ ਜੀ ਪੱਕੀ ਸੜਕ ਤੇ ਪਹੁੰਚਦਾ ਤੇ ਹੁਣ ਜਾਂਦੇ ਆ ਜੀ ਪੈਟਰੋਲ। ਤੇ ਸਾਰੇ ਵਲੋਗ ਨਾਲ ਜਿਹੜੇ ਰਹਿਣਾ ਐਂਡ ਤੱਕ ਵੇਖਣਾ। ਉਮੀਦ ਕਰਨਾ ਕਿ ਮੈਂ ਇਹੀ ਕਹਿਣਾ ਕਿ ਰੋਜ਼ ਨਵੇਂ ਜਗ੍ਹਾ ਤੇ ਵਲੋਗ ਸਟਾਰਟ ਕਰਾਂ ਤੇ ਐਸ ਕਰਕੇ ਮੈਂ ਅੱਜ ਇੱਥੇ ਵਲੋਗ ਸਟਾਰਟ ਕੀਤਾ। ਠੀਕ ਹੈ, ਵਲੋਗ ਨੇ ਜਿਹੜੇ ਰਹਿਣਾ ਐਂਡ ਤੱਕ ਵੇਖਣਾ। ਠੀਕ ਹੈ, अस्सलाम वालेकुम। वालेकुम सलाम। क्या ठीक हो? अल्हम्दुलिल्लाह, ठीक ठाक ठीक हो? सुनाओ की नवी ताज़ियां? अल्हम्दुलिल्लाह। अच्छा, चीनी कर दे। लीटर काली बोतल काट के दो भाई, लीटर रियल कितने पैसे लीटर? 750। मिनट मारिया करोगा। हाँ, इतनी देर में तो पता कितने कितने पहुंच जाता। अब तो कितने पहुंच जाना चाहिए है ना। नहीं टेबी वाले अंदर रगड़ा टेबी वाले खुदा नहीं दी जितना मर्जी देर ला लो, जो मर्जी कर लो, रहना टेबी वाला दी शेर खान हाँ। टेबी वाला तो कामयाब था नहीं कह रहे नवाड़ गवाड़ दे कड़ा खींची हुई ठीक है अल्लाह हाफिज। जी, मेहरबानी, शुक्रिया। ਜੇ ਮੇਰੀ ਜਾਨ ਆ ਗਏ ਆ ਘਰ ਤੇ ਆ ਕੇ ਹੁਣ ਚਲਾ ਲੱਗਿਆ ਟੂਵਲ ਤੇ ਆਪਾਂ ਚੁੱਕਨੇ ਤੋਂ ਕਈ ਤੇ ਜਾ ਕੇ ਜਾਣੇ ਆ ਟੂਵਲ ਤੇ ਧੁੱਪ ਨਿਕਲਿਆ ਸੀ। ਐ ਵੇਖੋ ਧੁੱਪ ਨਿਕਲਿਆ ਸੀ। ਜਾ ਕੇ ਭਾਈ ਟੂਵਲ ਦਾ ਬਟਨ ਆਪਣੇ ਤੇ ਅੱਬੂ ਨੇ ਕਹਿੰਦੇ ਪਹਿਲੇ ਉਤਲੀ ਮੁੰਜੀ ਭਰ ਤੇ ਫਿਰ ਉਸ ਤੋਂ ਬਾਅਦ ਜਿਹੜੀ ਨਾ ਇਹ ਜਿਹੜੀ 515 ਨੂੰ ਲਾਦ ਮੈਂ ਜਾ ਕੇ ਟੂਵਲ ਚਲਾ। ਮਾਸ਼ਾਅੱਲਾ ਡੰਗਰਾਂ ਪੱਠੇ ਪੁੱਠੇ ਖਾ ਲਏ ਸੀ ਸਾਰਿਆਂ ਨੇ। ਵੇਖੋ ਖਲੋਤੇ ਸੀ ਤੇ ਛਾਂ ਜਿਹੀ ਹੈਗੀ ਸੀ। ਇਹਨੇ ਕੋਈ ਨਹੀਂ ਪਤਾ ਫਿਰ ਟੂਵਲ ਚਲਾ ਕੇ ਆਣਾ, ਫਿਰ ਆ ਕੇ ਜਿਹੜੇ ਵੇਖਨੇ ਕੰਮ ਉਹ ਕਰ ਲੈ। ਠੀਕ ਹੋ ਸਾਰੇ ਸਾਡੇ ਵੱਲੋਂ ਜੁੜੇ ਰਹਿਣਾ। ਓਕੇ ਚਲੋ ਜੀ, ਪਹੁੰਚ ਗਏ ਆ ਤੇ ਆ ਕੇ ਹੁਣ ਤਾਤਲਾ ਖੋਲ ਕੇ ਟੂਵਲ ਚਲਾਉਂਦੇ ਆ ਤੇ ਟੂਵਲ ਚਲਾ ਕੇ ਚਲੋ ਜੀ ਮੇਰੀ ਜਾਨ ਨਜ਼ਰ ਆਉਂਦੇ ਆ ਟੂਵਲ ਚੱਲ ਗਿਆ ਸੀ ਤੇ ਹੁਣ ਚਾਲ ਲਾਲ ਲਗਾ ਨੱਕੇ ਲਾ ਕੇ ਤੇ ਬੋਨ ਕਹਿੰਦੇ ਖਾਦ ਲੈ ਕੇ ਖਾਦ ਲੈਣ ਚੱਲਾਂ ਮੈਂ ਭੱਜ ਕੇ ਜਾ ਕੇ। ਠੀਕ ਹੋ ਗਿਆ। ਚਲੋ ਜੀ ਐਸ ਮੁੰਜੀ ਨਾਲ ਪਾਣੀ ਲਾ ਦਿੱਤਾ ਤੇ ਹੁਣ ਚੱਲੇ ਜੀ ਖਾਦ ਲੈਣ। ਚਲੋ ਜੀ ਆਪਾਂ ਕਰਨ ਆਏ ਹੁਣ ਸਪਰੇ ਤੇ ਸਪਰੇ ਕਰਕੇ ਨਾ ਤੇ ਪਹਿਲੂ ਕਰਨ ਦੇ ਸਵਾਂਗ ਵਾਲੀ ਸਪਰੇ ਉਹ ਡੱਬਾ ਪਿਆ। ਉਸ ਤੋਂ ਬਾਅਦ ਅਸੀਂ ਕਰਾਂਗੇ ਐ ਸੁੰਡੀ ਵਾਲੀ ਇੱਕ ਲਿਆਂਦੀ ਹੈ ਪੂਰੀ ਐਸ ਕਰਾਂਗੇ। ਇਹਨੂੰ ਖੋਲ ਕੇ ਤੁਹਾਨੂੰ ਵਿਖਾਣਾ। ਐ ਵੇਖ ਐ ਨਾ ਸੁੰਡੀ ਵਾਲੀ ਲਿਆਂਦੀ ਹੈ। ਇਹਨਾਂ ਨਾਲ ਮੁੰਜੀ ਨੂੰ ਥੋੜੀ ਸੁੰਡੀ ਦੀ ਪਈ ਤੇ ਅਸੀਂ ਕਿਹਾ ਸੁੰਡੀ ਵਾਲੀ ਸਪਰੇ ਕਰਨੇ ਇਹਨੂੰ ਤੇ ਐਸ ਕਰਕੇ ਜਿਹੜੀ ਨਾ ਸੁੰਡੀ ਵਾਲੀ ਲੈ ਕੇ ਆਏ ਆ ਤੇ ਇਹ ਵਾਲੀ ਪੁੜੀ ਹੈ ਨਿਕਲ ਜਾ। ਇਹ ਦੋ ਪੁੜੀਆਂ ਨੇ ਇਹ ਵੇਖੋ ਇਹ ਜੀ ਸੁੰਡੀ ਆ ਰਹੀਆਂ ਤੇ ਮੱਛਰ और दूसरे अंसार के लिए मसलन कीड़े पतंगे वास्ते दो पुड़ियाँ लैके आए ने। दो पुड़ियाँ करने आ ਤੇ ਉਸ ਤੋਂ ਬਾਅਦ ਲੈਣ ਚੱਲਾ ਜੀ ਖਾਦ। ਇਹ ਸਪਰੇਅ ਕਰਾ ਕੇ ਨਾ ਤੇ ਫਿਰ ਲੈਣ ਚੱਲਾ ਜੀ ਖਾਦ। ਠੀਕ ਹੈ ਹੋ ਗਿਆ ਤੇ ਉਸ ਤੋਂ ਬਾਅਦ ਨਾ ਆ ਕੇ ਅਸੀਂ ਮੁੰਜੀ ਨੂੰ ਦਵਾਈ ਤੇ ਖਾਦ ਪਾਵਾਂਗੇ। ਠੀਕ ਹੈ, ਚਲੋ ਜੀ ਮੇਰੀ ਜਾਨ ਹੁਣ ਕਰਨ ਲੱਗੇ ਆ ਅਸੀਂ ਦੂਸਰੀ ਲਾ ਕੇ ਨਾ ਫੁਹਾਰਾ ਤੇ ਉਹਦੇ ਨਾਲ ਸਪਰੇਅ ਕਰਨ ਲੱਗੇ ਆ। ਹੋ ਗਈ 2 ਕਿਆਰਾਂ ਸਿਰਫ ਰਹਿ ਗਈ ਹੈ। ਇਧਰੋਂ ਕਰਕੇ ਸਿਰਫ ਮੁਕੰਮਲ ਹੋ ਗਿਆ ਸਾਡਾ ਕੰਮ ਤੇ ਹੁਣ ਚੱਲੇ ਆ ਖਾਦ ਲੈਣ ਚੱਲਾ ਮੈਂ ਤੇ ਆ ਬਸ 2 ਕਿਆਰੇ ਨੂੰ ਕਰਾ ਕੇ ਤੇ ਖਾਦ ਲੈਣ ਚੱਲਾ। ਉਹ ਮੋਟਰਸਾਈਕਲ ਖਲੋਤੀ ਹੋਈ ਸਪਰੇਅ ਕਰਕੇ ਘਰ ਆ ਗਏ। ਇਹ ਜਿਹੜੀ ਮੁੰਜੀ ਨਾ ਭਰ ਗਈ ਤੇ ਹੁਣ ਲਾਣ ਲੱਗਾ ਮੈਂ ਉੱਤੇ। ਠੀਕ ਹੈ, ਤੇ ਇਹ ਵੇਖੋ ਮਾਸ਼ਾਅੱਲਾ ਕਿੰਨੀ ਪਿਆਰੀ ਨਜ਼ਰ ਆਉਂਦੀ ਹੈ। ਬੱਦਲ ਵੇਖੋ ਮੌਸਮ ਬੜਾ ਪਿਆਰਾ ਸੀ ਤੇ ਇਹ ਮੁੰਜੀ ਭਰ ਗਈ। ਇਹ ਕਈ ਚੁੱਕਣ ਆਇਆ ਕਈ ਚੁੱਕ ਕੇ ਤੇ ਉੱਤੇ ਜਾ ਕੇ ਜਿਹੜੀ ਉਤਲੀ ਮੁੰਜੀ ਨਾ ਉਹਨੂੰ ਲਾ ਕੇ ਤੇ ਫਿਰ ਮੈਂ ਲੈਣ ਚੱਲਾ ਖਾਦ। ਠੀਕ ਹੋ, ਤੇ ਤੁਸੀਂ ਸਾਡੇ ਸਾਰੇ ਵਲੋਗਾਂ ਜੁੜੇ ਰਹਿਣਾ। ਓਕੇ ਅੱਛਾ ਜੀ, ਹੁਣ ਜਿਹੜੀ ਨਾ ਉਤਲੀ ਮੁੰਜੀ ਭਰ ਗਈ ਹੈ ਤੇ ਹੁਣ ਪਾਣੀ ਲਾਣ ਲੱਗਾ ਜੀ ਥੱਲੇ। ਇਹ ਚੈੱਕ ਕਰਿਓ ਸਾਡੇ ਪਾਣੀ ਲਾਣੇ ਵੇਖਿਆ ਐ ਜਿਹੜਾ ਨਾ ਇਹ ਜੀ ਪਾਣੀ ਲੱਗ ਗਿਆ ਜੀ ਥੱਲੇ ਤੇ ਪਾਣੀ ਥੱਲੇ ਜਾਣ ਲੱਗ ਗਿਆ। ਚੈੱਕ ਕਰੋ
ਐਨ ਪਾਣੀ ਲਾ ਦੇ ਥੱਲੇ ਜਿਹੜੇ ਫਰੇਮ ਆ ਨਾ ਹੁਣ ਜਿਹੜੇ ਨਾ ਥੋੜੇ ਜਿਹੜੇ ਨਾ ਐਸ ਰੁਕ ਕਰ ਦਿੰਦੇ ਕਿਉਂਕਿ ਥੋੜੇ ਜਿਹੜਾ ਨਾ ਐਨ ਹੋ ਗਿਆ, ਖਾਸ ਕਰਕੇ ਫਰੇਮ ਥੋੜੇ ਐਨ ਕੱਟ ਨੇ ਤੇ ਪਾਣੀ ਜਿਹੜਾ ਨਾ ਲੱਗ ਗਿਆ ਥੱਲੇ ਜੀ। ਤੇ ਹੁਣ ਭਾਈ ਚੱਲੇ ਆ ਸਾਹ ਲੈਣ, ਸਾਹ ਲਿਆ ਕੇ ਠੀਕ ਹੋ ਗਿਆ। ਸਾਹ ਲਿਆਣੀ ਹੁੰਦੀ ਨਹਿਰ ਕੋਲ ਤੇ ਤਕਰੀਬਨ ਬਣ ਜਾਂਦਾ ਤੇ 6 ਕਿਲੋਮੀਟਰ ਬਣ ਜਾਂਦਾ ਸਫ਼ਰ। ਜਦੋਂ ਸਾਹ ਲਿਆਉਂਦੇ ਆ, ਖਾ ਲਿਆ ਕੇ ਤੇ ਸ਼ਾਮੇ ਜਿਹੜੀ ਹੈ ਜਿਹੜੇ ਮੂੰਜੇ ਨੇ ਪਾਣੀ ਲਾ ਕੇ ਆਇਆ ਇਹਨਾਂ ਨੂੰ ਪਾਣੀ ਠੀਕ ਹੋ ਗਿਆ। ਤੇ ਪਾਣੀ ਜਿਹੜਾ ਥੱਲੇ ਲਾਤਾ ਫਰੇਮ ਥੋੜੇ ਐਂ ਨਹੀਂ ਕਰ ਦੇਣਾ ਕਿਉਂਕਿ ਸੂਰਜ ਆਇਆ ਨੂੰ। ਤੇ ਤੁਹਾਨੂੰ ਮਿਲਦੇ ਆ ਖਾਦ ਲਿਆ ਕੇ ਫਿਰ ਠੀਕ ਹੋ। ਚਲੋ ਜੀ ਬਸ਼ਰ ਜਿਹੜਾ ਨਾ ਰੇੜੀ ਲਿਆ ਕੇ ਨਾ ਉਹ ਰੇੜੀ ਖਲੋਤੀ ਸਾਹਮਣੇ ਨਜ਼ਰ ਆ ਰਹੀ ਹੈਗੀ ਹਰੀ ਜੀ, ਤੇ ਉਹ ਖਾਦ ਰੱਖੀ ਹੈ ਜੀ, ਉਹ ਖਾਦ ਖਿਲਾਰਨ ਦਿਆ। ਤੇ ਪਾਪਾ ਜਿਹੜਾ ਕਹਿੰਦਾ ਮੈਨੂੰ ਆ ਜਿਹੜੇ ਨਾ ਇਹ ਜਿਹੜੇ ਪੱਠੇ ਨੇ ਖਲੋਤੇ ਇਹ ਜਿਹੜੇ ਇੱਕ ਤੇ ਆ ਖਲੋਤੇ ਆ ਨਾ ਇਹ ਪੱਕੇ ਹੋਏ ਨੇ। ਇਹ ਬੀ ਰੱਖਿਆ ਹੋਇਆ ਜਰਾਂ ਦੇ, ਇਹ ਵੇਖੋ ਇਹ ਜਰਾਂ ਦੇ ਨੇ, ਇਹ ਬੀ ਰੱਖਿਆ ਇਹ ਜਿਹੜੇ ਨਹੀਂ ਖਲੋਤੇ ਹੋਏ ਛੋਟੇ ਛੋਟੇ। ਤੇ ਅੱਬਾ ਨੂੰ ਕਹਿੰਦੇ ਇਹ ਜਿਹੜੇ ਨਾ ਇੰਨੇ ਕੁ ਪੱਠੇ ਵੱਢਦੇ ਤੇ ਮੈਂ ਦਾਤਰੀ ਲੈ ਕੇ ਆਇਆ ਤੇ ਹੁਣ ਵੱਢ ਲੱਗਾ ਜੀ ਪੱਠੇ। ਤੇ ਨਾ ਇੱਥੋਂ ਇਹਨੇ ਪੱਠੇ ਵੱਢ ਕੇ ਨਾਲ ਤੇ ਇਥੋਂ ਕੰਮ ਮੁਕੰਮਲ ਹੋ ਜਾਣਾ ਤੇ ਫਿਰ ਜਿਹੜਾ ਨਾ ਅਸੀਂ 2-3 ਦਿਨਾਂ ਦਾ ਨਾ ਇੱਥੇ ਜਿਹੜੀ ਨਾ ਜਗ੍ਹਾ ਵਾਹ ਕੇ ਨਾ ਇੱਥੇ ਇਹ ਜਿਹੜਾ ਬੀ ਵੱਢ ਕੇ ਨਾ ਤੇ ਅਸੀਂ ਇੱਥੇ ਲਾ ਦੇਣਾ। ਇਹ ਹੋਇਆ ਹੈਗਾ ਬਾਜਰਾ ਪਰ ਇਹਨੂੰ ਬਿਮਾਰੀ ਪੈ ਗਈ ਹੈ, ਸਰ ਗਿਆ, ਇਸ ਕਰਕੇ ਵਿਰਲਾ ਹੋ ਗਿਆ। ਤੇ ਹੁਣ ਜਿਹੜਾ ਨਾ ਮੌਸਮ ਚੇਂਜ ਹੋ ਗਿਆ, ਗਰਮੀ ਦਾ ਮੌਸਮ ਲੰਘ ਗਿਆ ਤੇ ਹੁਣ ਇਹਨੂੰ ਨਾ ਹੁਣ ਇੱਥੇ ਨਾ ਬਾਜਰਾ ਬੀਜਾਂਗੇ। ਬਾਰਿਸ਼ ਪਏਗੀ ਜਾਂ ਉਂਝ ਵੀ ਇਸ ਨਾਲ ਇਹਨੂੰ ਵੱਢ ਕੇ ਬੀਜਾਂਗੇ। ਤੇ ਇਹ ਜਿਹੜੇ 1 ਬੁੱਚ 2 3 4 5 6 ਇੱਕੋ ਪਰਲੀ ਸਾਈਡ ਤੇ ਇਹ 6 ਬੁੱਚ 7 ਬੁੱਚ ਵੱਢ ਲੈਂਦੇ ਆ ਤੇ ਨਾਲੇ ਆਈ ਦਾ ਡੰਗ ਬਣ ਜੇ ਤੇ ਨਾਲ ਜਿਹੜਾ ਨਾ ਪੱਠੇ ਵੱਢੇ ਜਾਣ। ਤੇ ਉਂਝ ਰਹਿਮਾਨ ਉਧਰ ਵੱਢਣ ਤੇ ਆ ਜਾ ਕੇ ਚਰੀ ਵੱਢਣ ਤੇ ਆ ਤੇ ਮੈਂ ਆਖਿਆ ਮੈਂ ਵੱਢ ਲਾ। ਤੇ ਸਾਡੇ ਸਾਰੇ ਵਲੋਗ ਨੇ ਜਿਹੜੇ ਰਹਿਣਾ ਐਂਡ ਤੱਕ ਵੇਖਣ। ਤੇ ਬਾਕੀ ਇਹ ਕਿ ਸ਼ਾਮ ਪੈ ਗਈ ਹੈ, ਇਹ ਵੇਖੋ ਮੌਸਮ ਬੱਦਲ ਹੋ ਗਏ ਤੇ ਬੜਾ ਪਿਆਰਾ ਵੀ ਨਜ਼ਰ ਆ ਰਿਹਾ ਸੀ। ਮੁਬਸ਼ਰ ਖਿਲਾਰਨ ਦਿਆ ਖਾਦ ਤੇ ਮੈਂ ਆਖਿਆ ਮੈਂ ਵੱਢ ਲਾ। ਚਲੋ ਜੀ ਹੁਣ ਵੱਢਨੇ ਪੱਠੇ ਤੇ ਪੱਠੇ ਵੱਢ ਕੇ ਤੇ ਫਿਰ ਮਿਲਦੇ ਆ ਠੀਕ ਹੋ। ਅੱਛਾ ਜੀ ਖਾਦ ਲਿਆ ਕੇ ਨਾ ਤੇ ਆ ਕੇ ਸੌਂ ਗਏ, ਸੌ ਕੇ ਤੇ ਅੱਧਾ ਘੰਟਾ ਫਿਰ ਸੁੱਤੇ ਆ 4 ਸੁੱਤੇ 5:16 ਹੋ ਗਏ ਤੇ ਹੁਣ ਉੱਠੇ ਆ। ਉੱਠ ਕੇ ਵੇਖਿਆ ਤੇ ਭਾਜੀ ਜਿਹੜੇ 1.5 ਕਿਲੋ ਲੱਗ ਗਏ ਇਸ ਨਾਲ ਪਾਣੀ ਉਹ ਭਰਿਆ ਖਲੋਤਾ ਤੇ ਪਾਣੀ ਜਿਹੜਾ ਨਾ ਵਾਪਸ ਜਿਹੜਾ ਨਾ ਬਾਹਰ ਨਿਕਲਣ ਦਿਆ। ਇਹ ਚੈੱਕ ਕਰੋ। ਤੇ ਹੁਣ ਜਿਹੜੀ ਨਾ ਖਾਦ ਜਿਹੜੀ ਨੇ ਘੋਲ ਕੇ ਰੱਖੀਏ ਤੇ ਉਹ ਜਿਹੜੀ ਨੂੰ ਪਾਣ ਲੱਗੇ ਆ ਮੂੰਜੀ ਤੇ ਪਾਪਾ ਕਹਿੰਦਾ ਜਿਹੜੇ ਨੱਕੇ ਨਾ ਉਹ ਬੰਨ੍ਹਦੇ ਆ ਤੇ ਤੂੰ ਜਿਹੜਾ ਨਾ ਫਿਰ ਆ ਕੇ ਨਾ ਜਿਹੜੀ ਖਾਦ ਚੁੱਕ ਕੇ ਲਾ ਤੇ ਸੁੱਟ ਕੇ ਆਨੇ ਆ। ਖਾਦ ਪਾਣ ਲੱਗੇ ਆ, ਐਂਗਰੋ ਪਾਣ ਲੱਗੇ ਆ ਤੇ ਉਸ ਤੋਂ ਬਾਅਦ ਕੈਨ ਗਵਾਰ ਜਿਹੜੀ ਖਾਦ ਨਾ ਅੱਧਾ ਗੁੱਟ ਪਾ ਕੇ ਇਹਦੇ ਵਿੱਚ ਦਵਾਈ ਪਾ ਕੇ ਤੇ ਉਹ ਪਾਣ ਲੱਗੇ ਆ। ਤੇ ਮੂੰਜੀ ਚ ਨਾ ਇਹ ਚ ਮਾਸ਼ਾਅੱਲਾ ਜਿਹੜੇ ਨਾ ਇਹ ਤੁਹਾਨੂੰ ਨਜ਼ਰ ਆ ਰਹੀ ਹੋਏਗੀ ਜਿਹੜੇ ਨਾ 1.5 ਕਿਲੋ ਸਮਾਕ ਵੱਢਿਆ ਗਿਆ ਸੀ ਤੇ ਅਸੀਂ ਕਿਹਾ ਚਲੋ ਇਹਨੂੰ ਦਵਾਈ ਪਾ ਦਈਏ। ਤੇ ਇਸ ਕਰਕੇ ਇੱਕ ਨੱਕਾ ਇਹ ਕੀਤਾ ਸੀ ਪੱਕਾ ਤੇ ਇੱਕ ਨੱਕਾ ਉਹ ਕੀਤਾ ਸੀ। ਮੈਂ ਕਿਹਾ ਪਹਿਲਾਂ ਨੱਕੇ ਬੰਨ ਲਈਏ ਫਿਰ ਜਿਹੜਾ ਜਾ ਕੇ ਖਾਦ ਲਿਆ ਕੇ ਤੇ ਉਹ ਪਾਉਂਦੇ ਆ। ਤੇ ਅੱਜ ਇੱਕ ਨਾ ਬੜਾ ਵੱਡਾ ਮਸਲਾ ਹੋ ਗਿਆ ਕਿਉਂਕਿ ਅੱਜ ਮੇਰੀ ਨਾ ਰੋਲ ਨੰਬਰ ਸਲਿੱਪ ਆ ਗਈ ਤੇ ਪੇਪਰ ਮੇਰਾ ਭਲਾ ਕਿੱਦਾਂ ਨੇ ਪੇਪਰ ਮੇਰਾ ਜਿਹੜਾ ਨਾ 4 ਤਰੀਕ ਕੱਲ ਦਾ ਪੇਪਰ ਹੈ, ਸਿਰਫ 1 ਦਿਨ ਵਿੱਚ ਰਹਿ ਗਿਆ ਤੇ 1 ਦਿਨ ਚ ਹੁਣ ਤਿਆਰੀ ਕਰਨੀ ਹੈ। ਤੇ ਵਲੋਗ ਜਿਹੜੇ ਆ ਨਾ ਮੇਰੇ ਹੁਣ ਤਕਰੀਬਨ 10-15 ਦਿਨ ਹੋ ਥੋੜੇ ਆਏਗੇ ਕਿਉਂਕਿ ਮੈਂ ਪੇਪਰ ਦੀ ਤਿਆਰੀ ਕਰਨੀ, ਮੇਰੇ 4 ਪੇਪਰ ਨੇ। ਇਸ ਕਰਕੇ ਜਿਹੜਾ ਵਲੋਗਿੰਗ ਥੋੜਾ ਪਰਹੇਜ਼ ਕਰਾਂਗਾ ਕਿ ਮਾੜੀ ਮੋਟੀ ਵਲੋਗਿੰਗ ਕਰਕੇ ਨਾ ਤੇ ਉਸ ਤੋਂ ਬਾਅਦ ਜਿਹੜਾ ਨਾ ਪੇਪਰ ਦੀ ਤਿਆਰੀ ਕਰਾਂਗਾ ਕਿਉਂਕਿ ਫਿਰ 10-12 ਦਿਨ ਹੋਣਗੇ ਨੇ। ਉਸ ਤੋਂ ਬਾਅਦ ਫਿਰ ਜਿਹੜੇ ਨਾ ਵਲੋਗ ਜਿਹੜੇ ਨਾ ਡੇਲੀ ਅਪਲੋਡ ਕਰਾਂਗਾ, ਵਲੋਗ ਡੇਲੀ ਅਪਲੋਡ ਕਰਾਂਗਾ ਬਸ ਛੋਟੇ ਜਿਹੜੇ ਸ਼ਾਰਟ ਜਿਹੜੇ ਨਾ ਬਸ ਉਹ ਕਰਿਆ ਕਰਾਂਗਾ। ਤੇ ਇਸ ਕਰਕੇ ਜਿਹੜਾ ਨਾ ਪੇਪਰ ਦੀ ਤਿਆਰੀ ਕਰਾਂ ਤੇ ਹੋਰ ਨੱਕੇ ਬੰਨ ਕੇ ਤੇ ਖਾਦ ਚੁੱਕ ਲਿਆ ਕੇ ਨਾ ਤੇ ਉਹ ਪਾਉਂਦੇ ਆ, ਖਾਦ ਲਿਆ ਕੇ ਪਾ ਕੇ ਤੇ ਫਿਰ ਵੱਢਨੇ ਪੱਠੇ ਵੱਢ ਕੇ ਤੇ ਫਿਰ ਫਾਰਗ ਹੋਣਾ, ਫਿਰ ਜਿਹੜੀ ਨਾ ਪੇਪਰ ਦੀ ਤਿਆਰੀ ਕਰਨੀ ਹੈ। ਤੇ ਜਿਹੜਾ ਨਾ ਉਮੀਦ ਕਰਨਾ ਕਿ ਅੱਜ ਦਾ ਜਿਹੜਾ ਵਲੋਗ ਹੈ ਨਾ ਤੁਹਾਨੂੰ ਚੰਗਾ ਲੱਗਾ ਹੋਏਗਾ ਤੇ ਜੇ ਵਲੋਗ ਚੰਗਾ ਲੱਗਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲੇ ਬੈਲ ਆਈਕਨ ਦਬਾ ਲਿਓ ਤੇ ਲਾਈਕ ਕਰੋ। ਉਸ ਤੋਂ ਬਾਅਦ ਸਬਸਕ੍ਰਾਈਬ ਕਰੋ ਤੇ ਇਨਸ਼ਾਅੱਲਾ ਤਾਲਾ ਮਿਲਦੇ ਆ ਨੈਕਸਟ ਵਲੋਗ ਵਿੱਚ, ਨਵੇਂ ਵਲੋਗ ਵਿੱਚ। ਤੇ ਆਪਣਾ ਖਿਆਲ ਰੱਖਣਾ, ਦੁਆਵਾਂ ਯਾਦ ਰੱਖਣਾ। ਓਕੇ, ਅੱਲਾ ਹਾਫਿਜ਼।